ਇਹਦੇ ਜਿਹੜੇ ਫਾਇਦੇ ਨੇ ਤੁਸੀਂ ਸੋਚ ਵੀ ਨਹੀਂ ਸਕਦੇ ਜੀ। ਜਿਨ੍ਹਾਂ ਦਾ ਸ਼ੂਗਰ ਕਰਕੇ ਮੂੰਹ ਸੁੱਕਦਾ ਰਹਿੰਦਾ, ਬਾਥਰੂਮ ਬਾਰ-ਬਾਰ ਆਉਂਦਾ ਰਹਿੰਦਾ ਤੇ ਸਕਿਨ ਖਰਾਬ ਹੁੰਦੀ ਹੈ, ਨਹੁੰ ਫਟ ਜਾਂਦੇ ਆ, ਪਤਾ ਨਹੀਂ ਕੀ ਹੁੰਦਾ ਜੀ, ਨਜ਼ਰ ਘਟਦੀ ਹੈ, ਇਹ ਹਰ ਚੀਜ਼ 'ਚ ਕੰਮ ਕਰਦਾ ਸੀਵਕਤਾਨ। ਮਤਲਬ ਇਹਨੂੰ ਅਸੀਂ ਆਯੁਰਵੇਦ ਦੇ ਵਿੱਚ ਇਹਨੂੰ ਅਲਾਦੀਨ ਦਾ ਚਿਰਾਗ ਕਹਿੰਦੇ ਆ ਸੀਵਕਤਾਨ ਨੂੰ। ਐਡੀ ਵੱਡੀ ਚੀਜ਼ ਹੈ। ਮਤਲਬ ਇਹਦੇ ਤੋਂ ਕੈਪਸੂਲ ਵੀ ਬਣ ਗਿਆ, ਲੱਦਾਖ ਦੀ ਜੜੀ ਬੂਟੀ ਹੈ। ਹਾਂ, ਕੈਪਸੂਲ ਵੀ, ਆਇਲ ਵੀ, ਤੇ ਇੱਕ ਇਹਦੇ ਤੋਂ ਬਣਾਤੀ ਅਸੀਂ ਗਮੀ, ਔਰ ਉਸ ਤੋਂ ਬਾਅਦ ਇਹਦਾ ਸਿਰਪ ਬਣਾਇਆ ਜੀ ਅਸੀਂ, ਪਿਓਰ ਪਲਪ ਪੀਣ ਵਾਲਾ। ਮਤਲਬ ਜਦੋਂ ਅਸੀਂ ਇਹਦਾ ਸਿਰਪ ਬਣਾਇਆ ਨਾ ਜੀ ਪਿਓਰ ਪਲਪ ਦੇ ਵਿੱਚ, ਤਾਂ ਮੈਂ ਦੇਖਿਆ ਮਾਰਕੀਟ 'ਚ ਕੋਈ 600 ਦਾ ਵੇਚੀ ਜਾਂਦਾ, ਕੋਈ 300 ਦਾ ਦੇਈ ਜਾਂਦਾ, ਪਰ ਜਦੋਂ ਅਸੀਂ ਇਹਨੂੰ ਤਿਆਰ ਕੀਤਾ ਉਹ ਚੀਜ਼ ਹੀ ਕੁਝ ਹੋਰ ਸੀ। ਮੈਂ ਲੋਕਾਂ ਨੂੰ ਜਦੋਂ ਟੇਸਟ ਵੀ ਕਰਾਇਆ ਤਾਂ ਉਹ ਸਾਡੀ ਕਾਸਟ ਘਰੇ 1800-1900 ਦੀ ਪੈ ਰਹੀ ਸੀ ਇੱਕ ਬੋਟਲ ਦੀ, ਤੇ ਫਿਰ ਉਹ ਅਸੀਂ ਉਹਨੂੰ 2900 ਕੁਛ ਰੁਪਏ ਦੇ ਵਿੱਚ ਲੋਕਾਂ ਨੂੰ ਦਿੱਤਾ, ਤੇ ਹੁਣ ਉਹ ਬਹੁਤ ਬੈਸਟ ਆ। ਔਰ ਜਿਹਨੂੰ ਪਤਾ ਹੈ ਵੀ ਸੀਵਕਤਾਨ ਪੀਣਾ ਤਾਂ ਫਿਰ ਹੁਣ ਉਹੀ ਪੀ ਰਿਹਾ। ਪਰ ਸਾਡਾ ਬਣਿਆ ਵੀ 250 ml 'ਚ, ਅਸੀਂ ਬਹੁਤਾ ਵੱਡਾ ਪੈਕ ਨਹੀਂ ਬਣਾਇਆ। 250 ml ਜਿਹਨੇ ਲੈਣਾ 2 ਬੋਤਲ 4 ਬੋਤਲ ਉਹ ਲੈ ਜਾਂਦੇ ਆ। ਤੇ ਜਿਵੇਂ ਹੁਣ ਫੋਰਨ ਤੋਂ ਵੀ ਆਉਂਦਾ, ਉਹ ਕਹਿੰਦੇ ਜੀ ਅਸੀਂ ਉੱਥੇ ਲਿਕੁਇਡ ਨਹੀਂ ਜਾਂਦਾ ਸਾਡਾ। ਮੈਂ ਕਿਹਾ ਵੀ ਲਗੇਜ ਦੇ ਵਿੱਚ ਰੱਖ ਕੇ ਲੈ ਜਾਓ, ਜੇ ਕੋਰੀਅਰ ਜਾਊਗਾ ਫਿਰ ਕੈਪਸੂਲ ਜਾਊਗਾ, ਇਸ ਤਰ੍ਹਾਂ ਕਰਕੇ। ਇੱਕ ਹੋਰ ਚੀਜ਼ ਹੈ ਗੋਇਲ ਸਾਹਿਬ, ਜਿਹੜੀ ਨੀਂਦ ਦੀ ਸਮੱਸਿਆ, ਲੋਕਾਂ ਨੂੰ ਬਹੁਤ ਜ਼ਿਆਦਾ ਨੀਂਦ ਪਰੇਸ਼ਾਨ ਕਰਦੀ ਹੈ ਵੀ ਮੈਨੂੰ ਨੀਂਦ ਨਹੀਂ ਆ ਰਹੀ। ਮੈਂ ਖੁਦ ਨਾ ਇਹ ਚੀਜ਼ ਦੇਖੀ, ਸਟ੍ਰੈਸ ਦੇ ਕਰਕੇ ਮੈਂ ਰਾਤ ਦੇ 3-3 ਵਜੇ ਤੱਕ ਜਾਗੀ। ਤੁਸੀਂ ਕਹਿ ਸਕਦੇ ਹੋ ਵੀ ਕਰੋਨਾ ਨੇ ਆਦਤਾਂ ਪਾਤੀਆਂ ਜਾਂ ਕਿਵੇਂ ਵੀ ਸੀਗਾ, ਸਾਡੀ ਰੂਟੀਨ ਹੀ ਬਦਲ ਗਈ। ਉਹ ਦਿਨ ਜਿਹੜਾ ਸਾਡਾ ਚੜ੍ਹਨਾ ਚਾਹੀਦਾ 5 ਵਜੇ 6 ਵਜੇ 7 ਵਜੇ ਵੀ ਲਾਸਟ, ਉਹ ਸਾਡਾ ਦਿਨ ਜਾ ਕੇ ਚੜ੍ਹਦਾ 11 ਵਜੇ 12 ਵਜੇ। ਰਾਤ ਨੂੰ ਨੀਂਦ ਹੀ ਨਹੀਂ ਆਉਂਦੀ, ਜਾਂ ਬਿਲਕੁਲ ਏਦਾਂ ਲੱਗਦਾ ਵੀ ਸੁੱਤੇ ਨਾ ਸੁੱਤੇ ਇੱਕ ਬਰਾਬਰ। ਨਹੀਂ, ਫਿਰ ਤੁਸੀਂ ਗੋਇਲ ਸਾਹਿਬ ਵਾਂਗੂ ਸਵੇਰੇ 6 ਵਜੇ ਲੱਗਿਆ ਕਰੋ ਨਾ ਉੱਠ ਕੇ ਕੰਮ ਤੇ, ਫਿਰ ਆਪੇ 9 ਵਜੇ। ਆ ਦੇਖੋ ਹੁਣ ਇਸ ਟਾਈਮ ਦੇਖੋ 8 ਵਜੇ ਨੇ ਰਾਤ ਦੇ, ਆਪਾਂ ਜਲੰਧਰ ਬੈਠੇ ਆ, ਬਾਹਰ ਪੇਸ਼ੈਂਟ ਕਿੰਨੇ, ਤੁਹਾਨੂੰ ਇੱਥੇ ਵੀ 3 ਵਜਣੇ ਆ, ਹਲੇ ਵੀ 3 ਵਜਣੇ ਆ। ਪਰ ਮਤਲਬ ਕਹਿਣ ਦਾ ਕਿ ਥਕਾਵਟ ਤੁਹਾਨੂੰ ਆਵੇ ਜਦੋਂ ਤੁਸੀਂ ਬੈੱਡ ਤੇ ਜਾਵੋ, ਬੈੱਡ ਤੁਹਾਡੀ ਵੇਟ ਕਰ ਰਿਹਾ ਹੋਵੇ, ਆ ਜਾ ਯਾਰ ਸੋ ਜਾ। ਕਿਤੇ ਕਈਆਂ ਨੂੰ ਬੈੱਡ ਨੂੰ ਦੇਖਦੇ ਗੁੱਸਾ ਆ ਜਾਂਦਾ, ਨੀਂਦ ਨਹੀਂ ਆਉਂਦੀ ਹੈ ਨਾ, ਉਹਨਾਂ ਨੂੰ ਸਭ ਤੋਂ ਵੱਧ ਪ੍ਰੋਬਲਮ ਪਤਾ ਕੀ ਹੁੰਦੀ ਹੈ? ਉਹਨਾਂ ਨੂੰ ਪ੍ਰੋਬਲਮ ਤਾਂ ਹੁੰਦੀ ਹੈ ਪੇਟ ਦੀ, ਲਿਵਰ ਦੀ, ਤੇ ਉਹ ਫਰੀ ਜਾਂਦੇ ਨੇ ਦਿਮਾਗ ਦੀਆਂ ਗੋਲੀਆਂ ਖਾਂਦੇ। ਸਮਝ ਗਏ ਨਾ? ਜੇ ਤੁਸੀਂ ਗੈਸ ਠੀਕ ਹੋ ਗਈ, ਲੈਟਰਿਨ ਆ ਗਈ, ਤੁਹਾਨੂੰ ਪੇਟ ਸਾਫ਼ ਰਹਿਣ ਲੱਗ ਗਿਆ, ਤੁਸੀਂ ਜਿੱਥੇ ਮਰਜ਼ੀ ਸੌਂ ਜਾਓ, ਉੱਥੇ ਨੀਂਦ ਆ ਜਾਓ। ਤੁਹਾਡੇ ਨੇੜੇ ਤੇੜੇ ਜਿੱਦਾਂ ਬੱਚੇ ਹੁੰਦੇ ਸੀ ਆਪਾਂ ਹਨਾ, ਸੋਫੇ ਤੇ ਹੀ ਸੋ ਜਾਂਦਾ ਸੀ ਤੇ ਬਾਅਦ ਚ ਉੱਠਦੇ ਸੀ ਤੇ ਬੈੱਡ ਤੇ ਹੁੰਦੇ ਸੀ। ਇੱਕ ਤੁਸੀਂ ਮੈਲਾਟੋਨਿਨ ਬਾਰੇ ਸੁਣਿਆ ਹੋਊਗਾ ਜੀ। ਮੈਲਾਟੋਨਿਨ ਇੱਕ ਇਦਾਂ ਦਾ ਦਰਵ ਹੈ ਜਿਹਨੂੰ ਖਾਓ 5 ਮਿੰਟਾਂ ਬਾਅਦ ਚਾਹੇ ਢੋਲ ਵੱਜੀ ਜਾਂ ਨੀਂਦ ਆ ਜਾਂਦੀ ਹੈ। ਔਰ ਇਹਦਾ ਕੋਈ ਸਾਈਡ ਇਫੈਕਟ ਨਹੀਂ, ਮਲਟੀ ਵਿਟਾਮਿਨ ਹੈ।